ਅੱਜ ਸਵੇਰੇ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ ਸੀ ਵੀ ਸੈਨੇਟ ਦੀ ਰੇਸ ਦੇ ਵਿੱਚ ਕਿੰਨੇ 100 ਮਿਲੀਅਨ ਦੇ ਕਰੀਬ ਜੋ ਜਿਹੜੇ ਡਾਲਰਸ ਆ ਉਹ ਸਪੈਂਡ ਹੋਣ ਜਾ ਰਹੇ ਆ ਜਾਰਜੀਆ ਦੀ ਜੋ ਸੀਟ ਹੋਣੀ ਆ ਸੈਨੇਟ ਦੀ। ਤੇ ਆਪਾਂ ਜੇ ਕਾਂਗਰਸ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਫ੍ਰਿਜ਼ਨੋ ਏਰੀਆ 'ਚ ਸਨਮਾਈਕਿਨ ਕਾਉਂਟੀ 'ਚ ਜੋ ਇੱਕ ਕਾਂਗਰਸ ਦੀ ਸੀਟ ਹੈਗੀ ਆ, ਜਿੱਥੇ ਡੇਵਿਡ ਵਲਡਾਹੋ ਤੇ ਰੂਡੀ ਸਾਲਸ ਫਾਈਟ ਕਰ ਰਹੇ ਆ। ਉੱਥੇ 30 ਮਿਲੀਅਨ ਡਾਲਰ ਮਨੀ ਜਿਹੜਾ ਆ ਸਪੈਂਡ ਦੋਨਾਂ ਕੈਂਡੀਡੇਟਸ ਵੱਲੋਂ ਕੀਤਾ ਗਿਆ ਆ। ਇਸ ਟਾਈਮ ਦੇ ਉੱਤੇ ਡੇਵਿਡ ਵਲਡਾਹੋ 24,838 ਵੋਟਾਂ ਦੇ ਮੁਕਾਬਲੇ 20,983 ਰੂਡੀ ਸਾਲਿਸ ਕੋ ਆ। ਸੋ 4,000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਆ, ਪਰ ਹਜੇ ਵੋਟਾਂ ਬਹੁਤ ਜ਼ਿਆਦਾ ਕਾਊਂਟ ਹੋਣੀਆਂ ਹੈਗੀਆਂ। ਜੇ ਰੂਡੀ ਸਾਲਸ ਜਦੋਂ ਜੂਨ ਮਹੀਨੇ 'ਚ ਇਲੈਕਸ਼ਨ ਹੋਈਆਂ ਸੀ ਪ੍ਰਾਇਮਰੀ, ਉਸ ਟਾਈਮ ਦੇ ਉੱਤੇ ਰੂਡੀ ਸੈਲਸ ਨੂੰ 45.4% ਵੋਟਾਂ ਮਿਲੀਆਂ ਸੀ ਤੇ ਵਲਡਾਹੋ ਨੂੰ ਸਿਰਫ 25.6% ਵੋਟਾਂ ਮਿਲੀਆਂ ਸੀਗੀਆਂ। ਸੋ ਯੂਨੀਅਨਸ, ਇੰਟਰਨੈਸ਼ਨਲ ਬ੍ਰਦਰਹੁੱਡ ਆਫ ਇਲੈਕਟ੍ਰੀਕਲ ਵਰਕਰ ਲੋਕਲ 1428, ਹੋਰ ਬਹੁਤ ਸਾਰੇ ਲੋਕ ਜੋ ਰੂਡੀ ਸਾਲਸ ਨੂੰ ਸਪੋਰਟ ਕਰ ਰਹੇ ਆ, ਪਰ ਹਜੇ ਰਿਜ਼ਲਟ ਉਹਨਾਂ ਦੇ ਹੱਕ 'ਚ ਨਹੀਂ ਚੱਲ ਰਿਹਾ। ਤੇ ਜੇ ਰੂਡੀ ਸੈਲਸ ਜਿੱਤੇ ਤੇ ਉਹ ਸਨਮਾਈਕਿਨ ਕਾਉਂਟੀ ਦੇ ਪਹਿਲੇ ਸਪੈਨਿਸ਼ ਮੂਲ ਦੇ ਕਾਂਗਰਸਮੈਨ ਹੋਣੇ ਸੀ। ਜੀ, ਉਧਰ ਸੈਨੇਟ ਦੀ ਰੇਸ ਜਿਹੜੀ ਆ ਹਰਜੋਤ ਸਿੰਘ ਜੀ, ਉਹ ਵੀ ਗਹਿ ਗੱਚ ਜਿਹੜੀ ਉਹ ਚੱਲ ਰਹੀ ਆ, ਖਾਸ ਕਰਕੇ ਨਵਾਡਾ ਵਾਲੀ, ਜਿੱਥੇ GOP ਦੇ ਐਡਮ ਲੈਕਸੈਲਟ ਉਹ ਲੀਡ ਕਰ ਰਹੇ ਆ ਉੱਥੋਂ ਦੇ ਇਨਕਮਬੈਂਟ ਸੈਨੇਟਰ ਕੈਥਰੀਨ ਕੋਰਟੇਜ਼ ਮੈਸਟੋ ਨਾਲੋਂ। ਪਰ ਇਹ ਲੀਡ ਮਹਿਜ 800 ਵੋਟਾਂ ਦੀ ਹੁਣ ਬਣ ਕੇ ਰਹਿ ਗਈ ਹੈਗੀ ਆ। 92.9% ਵੋਟਾਂ ਜਿਹੜੀਆਂ ਉਹ ਕਾਊਂਟ ਹੋ ਚੁੱਕੀਆਂ। ਸੋ ਕਹਿੰਦੇ ਵੀ ਜਿਉਂ-ਜਿਉਂ ਦੁਬਾਰਾ ਜਿਹੜੀਆਂ ਕਾਊਂਟਿੰਗ ਲਗਾਤਾਰ ਜਿਹੜੀ ਉਹ ਚੱਲ ਰਹੀ ਹੈਗੀ ਆ ਹਰਜੋਤ ਸਿੰਘ ਜੀ, ਤਾਂ ਕਹਿੰਦੇ ਵੀ ਹੋ ਸਕਦਾ ਆ ਵੀ ਐਡਮ ਜਿਹੜੇ ਲੈਕਸੈਟ ਆ ਉਹ ਪਿੱਛੇ ਵੀ ਜਿਹੜੇ ਉਹ ਪਛੜ ਵੀ ਜਿਹੜੇ ਹੋ ਸਕਦੇ ਆ। ਐਰੀਜ਼ੋਨਾ ਦੇ ਵਿੱਚ ਹਰਜੋਤ ਸਿੰਘ ਜੀ, ਮਾਰਕ ਕੈਲੀ ਰਾਈਟ ਨਾਓ ਆਪਣੇ ਜਿਹੜੇ GOP ਦੇ ਉਮੀਦਵਾਰ ਨੇ ਬਲੇਕ ਮਾਸਟਰਸ, ਉਹਦੇ ਨਾਲੋਂ 1 ਲੱਖ ਵੋਟ ਦੇ ਨਾਲ ਅੱਗੇ ਚੱਲ ਰਹੇ ਆ। ਪਰ ਨਵਾਡਾ ਵਾਲਾ ਜਿਹੜਾ ਮੁਕਾਬਲਾ ਹੈ ਇਹ ਪੂਰਾ ਇਸ ਟਾਈਮ ਗਹਿ ਗੱਚ ਚੱਲ ਰਿਹਾ ਆ। ਤੇ ਰਹਿ ਗਈ ਜਿਹੜੀ 100ਵੀਂ ਸੀਟ ਕਹਿ ਸਕਦੇ ਆ ਰਫਾਲ ਵਾਰਨਕ ਤੇ ਹਰਸ਼ਲ ਵਾਕਰ ਵਾਲੀ, ਉਹ ਹੁਣ ਹਰਜੋਤ ਸਿੰਘ ਜੀ 6 ਦਸੰਬਰ ਨੂੰ ਜਿਹੜੀ ਡਿਸਾਈਡ ਹੋਵੇਗੀ। ਉੱਥੇ ਮਿਲੀਅਨਸ ਆਫ ਡਾਲਰ ਆਲਰੇਡੀ ਰੇਜ਼ ਹੋ ਚੁੱਕੇ ਆ ਤੇ ਕਈ ਮਿਲੀਅਨ ਜਿਹੜੇ ਉੱਥੇ ਜਿਹੜੇ ਹੁਣ ਸਪੈਂਡ ਹੋਣੇ ਆ। ਤੇ ਜੇ ਨਵਾਡਾ ਵਾਲੀ ਵੀ ਡੈਮੋਕ੍ਰੇਟ ਜਿੱਤ ਜਾਂਦੇ ਆ ਤੇ ਐਰੀਜ਼ੋਨਾ ਵਾਲੀ ਵੀ, ਤਾਂ 50 ਵੋਟਾਂ 50 ਸੀਟਾਂ ਇਹਨਾਂ ਦੀਆਂ ਪੱਕੀਆਂ ਹੋ ਜਾਣਗੀਆਂ। ਫਿਰ ਜਾਰਜੀਆ ਦੇ ਵਿੱਚ ਆਈਦਰ 51 ਤੱਕ ਜਾ ਸਕਦੇ ਆ ਤੇ ਜਾਂ ਫਿਰ ਜਿਹੜੇ ਰਿਪਬਲਿਕਨ ਜਿੱਤਦੇ ਆ ਤੇ 50-50 ਬਰਾਬਰ ਹੋ ਸਕਦੇ ਆ। ਤੇ ਉਧਰ ਹਾਊਸ ਦੇ ਵਿੱਚ ਵੀ ਬੜੀ ਥਿਨ ਮੈਜੋਰਟੀ ਦੇ ਨਾਲ ਹੀ ਅਜੇ ਹਰਜੋਤ ਸਿੰਘ ਜੀ ਰਿਪਬਲਿਕਨਸ ਜਿਹੜੇ ਉਹ ਅੱਗੇ ਚੱਲ ਰਹੇ ਆ। ਇਸ ਵਾਰ ਮੁਕਾਬਲਾ ਬਹੁਤ ਹੀ ਜ਼ਿਆਦਾ ਜਿਹੜਾ ਉਹ ਫਸਵਾਂ ਜਿਹੜਾ ਓਵਰਆਲ ਇਲੈਕਸ਼ਨਸ 'ਚ ਰਿਹਾ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਕੋਰਟ ਰਿਪੋਰਟਰਸ ਦੀ ਬਹੁਤ ਜ਼ਿਆਦਾ ਸ਼ਾਰਟੇਜ ਆ, ਜਿਹਦੇ ਨਾਲ ਜੋ ਕੈਲੀਫੋਰਨੀਆ ਦਾ ਜਸਟਿਸ ਸਿਸਟਮ ਆ ਇਸ ਟਾਈਮ ਬਹੁਤ ਵੱਡੇ ਕ੍ਰਾਈਸਿਸ ਦੇ ਵਿੱਚ ਚੱਲ ਰਿਹਾ ਹੈਗਾ ਆ। ਕੁਝ ਗਰੁੱਪ ਲੀਗਲ ਆਫੀਸ਼ੀਅਲਸ ਨੇ ਉਹਨਾਂ ਨੇ ਹਾਈਲਾਈਟ ਕੀਤਾ ਕੈਲੀਫੋਰਨੀਆ ਦੇ ਸਟੈਚੂਸ ਕਿੱਦਾਂ ਵੀ ਸਾਨੂੰ ਜਿਹੜੇ ਨਵੇਂ ਰਿਪੋਰਟਰਸ ਆ ਉਹ ਜਿਹੜੇ ਕੋਰਟ 'ਚ ਕੰਮ ਕਰਦੇ ਹੁੰਦੇ ਨਹੀਂ ਲੱਭ ਰਹੇ ਹੈਗੇ। 30 ਮਿਲੀਅਨ ਡਾਲਰ ਦੇ ਕਰੀਬ ਕੈਲੀਫੋਰਨੀਆ ਲੈਜਿਸਲੇਚਰ ਨੇ ਐਲੋਕੇਟ ਕੀਤਾ ਹੈ ਮਨੀ, ਤਾਂ ਕਿ ਜੋ ਕੋਰਟ ਰਿਪੋਰਟਰਸ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਸਕੇ ਤੇ ਨਵੇਂ ਜਿਹੜੇ ਕੋਰਟ ਰਿਪੋਰਟਰਸ ਆ ਉਹਨਾਂ ਨੂੰ ਹਾਇਰ ਕੀਤਾ ਜਾ ਸਕੇ। 50% ਕੈਲੀਫੋਰਨੀਆ ਦੀਆਂ ਕੋਰਟਸ ਨੇ ਰਿਪੋਰਟ ਕੀਤਾ ਵੀ ਉਹ ਰੂਟੀਨਲੀ ਆਪਣਾ ਜਿਹੜਾ ਆ ਨਾਨ ਮੈਂਡੇਟਡ ਪ੍ਰੋਸੀਡਿੰਗਸ ਆ ਉਹਨਾਂ ਨੂੰ ਕੰਪਲੀਟ ਨਹੀਂ ਕਰ ਸਕਦੇ, ਕਿਉਂਕਿ ਰਿਪੋਰਟਰਸ ਦੀ ਗਿਣਤੀ ਬਹੁਤ ਘੱਟ ਹੈਗੀ ਆ। ਨੈਸ਼ਨਲ ਕੋਰਟ ਰਿਪੋਰਟਰ ਐਸੋਸੀਏਸ਼ਨ ਨੇ ਵੀ ਇਹ ਕਿਹਾ ਵੀ ਇਲੈਕਟ੍ਰੋਨਿਕ ਰਿਕਾਰਡਿੰਗ ਡਿਵਾਈਸਸ ਸਾਰਾ ਕੁਝ ਇਹ ਯੂਜ਼ ਕੀਤਾ ਜਾਂਦਾ ਆ ਤੇ ਨਵੇਂ ਲੋਕ ਇਸ ਪਾਸੇ ਨੂੰ ਨਹੀਂ ਆ ਰਹੇ ਹੈਗੇ। ਜੋ ਰਿਪੋਰਟਰਸ ਦੀ ਸਰਟੀਫਿਕੇਸ਼ਨ ਟੈਸਟ ਹੈਗੀ ਆ ਉਹਦੇ ਮੁਤਾਬਕ ਕਹਿੰਦੇ ਵੀ 2018 ਚ 339 ਜਣਿਆਂ ਨੇ ਕੀਤੀ ਸੀ, 2021 ਚ ਸਿਰਫ 178 ਜਣਿਆਂ ਨੇ ਜੋ ਇਹ ਸਰਟੀਫਿਕੇਸ਼ਨ ਕੀਤੀ ਆ। ਸੋ ਬਹੁਤ ਜ਼ਿਆਦਾ ਇਹ ਘਟ ਰਿਹਾ ਹੈਗਾ ਤੇ ਇਸ ਕਰਕੇ ਰਿਪੋਰਟਰਸ ਦੀ ਕੈਲੀਫੋਰਨੀਆ ਦੇ ਕੋਰਸ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਆ।